ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪਹਿਲਾਂ ਵਾਂਗੀ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ। ਕੁਝ ਜਿਹੜੀਆਂ ਹੈਡਲਾਈਨਸ ਆ ਉਹਨਾਂ 'ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਜਿਨ੍ਹਾਂ ਦਾ ਫੋਨ ਨੰਬਰ 4082722500। ਬਲਦੇਵ ਸਿੰਘ ਜੀ ਧਾਲੀਵਾਲ ਅਰੀਨਾ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਸਰਬਜੀਤ ਸਿੰਘ ਚੋਕਰ ਟਰਲਿਕ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੂਬਾ ਸਿਟੀ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ, ਸੋਟੀ ਸਿੰਘ ਜੀ ਸੈਕਰਾਮੈਂਟੋ ਤੋਂ। ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਹੁਣ ਗੱਲਬਾਤ ਕਰਦੇ ਹਾਂ ਮੈਂਟੂ ਗੁਰਸਰੀਆ ਜੀ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਜੀ ਮੈਂਟੂ ਜੀ, ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਹੈਡਲਾਈਨਸ ਹੈਗੀਆਂ ਅਖਬਾਰਾਂ ਦੀਆਂ ਉਹਨਾਂ 'ਤੇ ਗੱਲਬਾਤ ਕਰੀਏ। ਜਿਸ ਤਰ੍ਹਾਂ ਕੱਲ੍ਹ ਵੀ ਆਪਾਂ ਇੱਕ ਗੱਲ ਕੀਤੀ ਸੀਗੀ ਕਿ ਕੜੀਆਂ ਸਣੇ ਬੰਦਾ ਭੱਜ ਗਿਆ, ਤੇ ਹੁਣ ਫਿਰ ਲੁਧਿਆਣੇ ਦੇ ਹਸਪਤਾਲ ਵਿੱਚੋਂ ਇੱਕ ਹੋਰ ਗੈਂਗਸਟਰ ਨੂੰ ਭਜਾ ਦਿੱਤਾ ਗਿਆ ਜੀ। ਉਹ ਕੱਲ ਜਿਹੜਾ ਸੀਗਾ ਉਹ ਹੱਥ ਕੜੀਆਂ ਸਮੇਤ ਉਹਨੂੰ ਭਜਾ ਕੇ ਲੈ ਗਏ ਉਹਦੇ ਸਾਥੀ। ਪਰ ਅੱਜ ਜਿਹੜੀ ਇਹ ਖਬਰ ਆ ਇਹ ਹੈ ਕਿ ਉਹਦੇ ਜਿਹੜੇ ਸਾਥੀ ਸੀਗੇ ਗੈਂਗਸਟਰ ਦੇ, ਜਾਂ ਜਿਹੜਾ ਮੁਲਜ਼ਮ ਸੀਗਾ, ਉਹਦੇ ਸਾਥੀ ਰਫਲਾਂ ਦੀ ਛਾਂ ਕਰਕੇ ਲੈ ਗਏ। ਜਿੱਦਾਂ ਗਾਣਾ ਨਾ, ਯਾਰ ਤੈਨੂੰ ਲੈ ਜਾਣਗੇ ਰਫਲਾਂ ਦੀ ਛਾਂ ਕਰਕੇ, ਉਹ ਸ਼ਾਇਦ ਗਾਣੇ ਤੇ ਹੀ ਪਹਿਰਾ ਦਿੰਦੇ ਆ। ਉਹਨਾਂ ਨੇ ਰਫਲਾਂ ਦੀ ਛਾਂ ਕਰਕੇ ਆਪਣਾ ਸਾਥੀ ਹੈ ਜਿਹੜਾ ਪੁਲਿਸ ਤੋਂ ਆਜ਼ਾਦ ਕਰਵਾ ਲਿਆ। ਤੇ ਜਿਹੜੇ ਦੋ ਪੁਲਿਸ ਵਾਲੇ ਸੀ ਉਹਦੇ ਸਾਥੀ ਤੋਂ ਉਹਨੂੰ ਛੁਡਾ ਕੇ ਲੈ ਗਏ। ਜਿਹੜੇ ਦੋ ਪੁਲਿਸ ਵਾਲੇ ਸੀ ਉੱਥੇ ਮੌਜੂਦ, ਉਹ ਕੱਛਾਂ 'ਚ ਪੱਗ ਦੇ ਕੇ ਉਹਨੂੰ ਵਹਿੰਦੇ ਰਹਿ ਗਏ, ਕੁਛ ਵੀ ਨਹੀਂ ਕਰ ਸਕੇ। ਸਗੋਂ ਕੁੱਟ ਮਾਰ ਖਾ ਕੇ ਉੱਥੇ ਸਬਰ ਦਾ ਘੁੱਟ ਪੀ ਕੇ ਬਹਿ ਗਏ, ਕਿਉਂਕਿ ਉਹਨਾਂ ਦੇ ਕੋਲ ਕੋਈ ਪ੍ਰਬੰਧ ਨਹੀਂ ਸੀ, ਕੋਈ ਕਿਸੇ ਤਰ੍ਹਾਂ ਦੀ ਕੋਈ ਮਸ਼ੀਨਰੀ ਨਹੀਂ ਸੀ, ਕੋਈ ਕਿਸੇ ਤਰ੍ਹਾਂ ਦਾ ਕੋਈ ਅਸਲਾ ਨਹੀਂ ਸੀ। ਉਹ ਆਏ 25-30 ਜਾਣੇ ਆ ਕੇ ਆਪਣੇ ਸਾਥੀ ਨੂੰ, ਜਿਹੜਾ ਹਸਪਤਾਲ ਦੇ ਵਿੱਚ ਦਾਖਲ ਸੀਗਾ, ਇਹਦੇ ਲੱਤ 'ਚ ਗੋਲੀ ਲੱਗੀ ਹੋਈ ਸੀ। ਅਸਲ ਦੇ ਵਿੱਚ ਗੁਰਜੋਤ ਸਿੰਘ ਗਰਚਾ ਨਾਂ ਦਾ ਇਹ ਮੁੰਡਾ, ਜਿਹੜਾ ਕਿਸੇ ਗੋਲੀ ਕਾਂਡ ਦੇ ਵਿੱਚ, ਕਿਸੇ ਵਿਆਹ ਸ਼ਾਦੀ 'ਚ ਕੋਈ ਗੋਲੀ ਚੱਲੀ ਸੀ, ਉਸ ਗੋਲੀ ਕਾਂਡ ਦੇ ਵਿੱਚ ਨਾਮਜ਼ਦ ਸੀਗਾ ਤੇ ਤਕਰੀਬਨ 1 ਮਹੀਨੇ ਤੋਂ ਇਸ ਹਸਪਤਾਲ ਦੇ ਵਿੱਚ ਦਾਖਲ ਸੀਗਾ। ਉਹਦੇ ਤੇ ਗਾਰਦ ਲਾਈ ਗਈ ਸੀ, ਪੁਲਿਸ ਨੇ ਗਾਰਦ ਬਿਠਾਈ ਹੋਈ ਸੀ ਕਿ ਭੱਜ ਨਾ ਜਾਵੇ, ਪਰ ਭੱਜਿਆ ਤਾਂ ਨਹੀਂ, ਭਜਾ ਲਿਆ ਗਿਆ। ਉਹਦੇ ਸਾਥੀ ਆਏ ਰਾਤ 1 ਵਜੇ ਦੇ ਕਰੀਬ, ਉਹਨਾਂ ਨੇ ਆ ਕੇ ਹਥਿਆਰਾਂ ਦੀ ਨੋਕ ਤੇ ਸਾਰਾ ਹਸਪਤਾਲ ਸੀਗਾ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ। ਉਸ ਤੋਂ ਬਾਅਦ ਬੜੀ ਆਸਾਨੀ ਨਾਲ ਇਹ ਦੋ ਜਣੇ ਜਿਹੜੇ ਪੁਲਿਸ ਵਾਲੇ ਸੀ, ਉਹਨਾਂ 'ਚੋਂ ਇੱਕ ਜਿਹੜਾ ਚਾਹ ਦੀਆਂ ਚੁਸਕੀਆਂ ਲੈਣ ਗਿਆ ਸੀ ਕਿਤੇ ਬਾਹਰ, ਇੱਕ ਹੀ ਸੀ, ਉਹਨਾਂ ਨੇ ਉਹਦੇ 2-3 ਮਾਰੀਆਂ ਮਾਰ ਕੇ ਖੂੰਜੇ 'ਚ ਬਿਠਾ ਦਿੱਤਾ। ਜਿਹੜਾ ਹਸਪਤਾਲ ਦਾ ਕੋਈ ਸੀਗਾ PN ਵਾਰਡਨ, ਉਹਨੂੰ ਮਾਰ ਕੇ ਉਹਨਾਂ ਨੇ ਬਿਠਾ ਦਿੱਤਾ। ਉਸ ਤੋਂ ਬਾਅਦ ਬੜੀ ਆਸਾਨੀ ਨਾਲ ਵੀਲ ਚੇਅਰ ਤੇ ਹੁੰਡਾ ਜਿਹਾ ਦੇ ਕੇ ਆਪਦੇ ਸਾਥੀ ਨੂੰ ਕਾਰਾਂ ਤੇ ਬਿਠਾ ਕੇ ਲੈ ਗਏ। ਤੇ ਜਿਹੜਾ ਚਾਹ ਪੀ ਕੇ ਵਾਪਸ ਆਇਆ ਪੁਲਿਸ ਵਾਲਾ, ਜਦੋਂ ਉਹਨੇ ਆ ਕੇ ਵੇਖਿਆ ਤੇ ਉਹਦੇ ਸਾਥੀ ਦੀ ਪੱਗ ਪੁੱਗ ਸਭ ਕੁਛ ਖਿਲਰਿਆ ਪਿਆ ਸੀ, ਤੇ ਜਿਹੜਾ ਪੰਛੀ ਸੀ ਉੱਡ ਚੁੱਕਾ ਸੀਗਾ। ਪਰ ਗੱਲ ਉੱਥੇ ਹੀ ਆਉਂਦੀ ਹੈ ਜੀ ਕਿ ਪੰਜਾਬ ਪੁਲਿਸ ਹੈ ਜਿਹੜੀ, ਉਹ ਹੁਣ ਸਫਾਈ ਇਹ ਦੇ ਰਹੀ ਹੈ ਕਿ ਜੀ ਅਸੀਂ ਗ੍ਰਿਫਤਾਰੀ ਨਹੀਂ ਸੀ ਪਾਈ। ਜਦੋਂ ਦੋਸ਼ੀ ਨਾਮਜ਼ਦ ਹੈ ਤੇ ਤੁਸੀਂ ਗ੍ਰਿਫਤਾਰੀ ਕਿਉਂ ਨਹੀਂ ਪਾਈ? ਤੇ ਜੇ ਤੁਸੀਂ ਗ੍ਰਿਫਤਾਰੀ ਨਹੀਂ ਪਾਈ ਤੇ ਫਿਰ ਗਾਰਦ ਕਾਹਦੇ ਲਈ ਲਾਈ ਸੀ? ਸਵਾਲ ਪੰਜਾਬ ਪੁਲਿਸ ਹਮੇਸ਼ਾ ਹੀ ਸਵਾਲ ਜਿਹੜੀ ਹੈ ਉਹ ਆਪਣੇ ਤੇ ਲੈ ਬੈਂਦੀ ਹੈ। ਪਰ ਅਸਲ ਦੇ ਵਿੱਚ ਕਾਰਨ ਇਹ ਹੈ ਕਿ ਪੰਜਾਬ ਪੁਲਿਸ ਦਾ ਜਿਹੜਾ ਮਹਿਕਮਾ ਹੈ, ਉਹਦੇ ਕੋਲ ਸਾਧਨ ਤੇ ਸੀਮਤ ਹੈ ਹੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਅਤਕਥਨੀ ਨਹੀਂ ਕਿ ਸਾਧਨ ਤਾਂ ਇਹਨਾਂ ਦੇ ਕੋਲ ਸੀਮਤ ਹੈ ਹੀ ਹੈ। ਪਰ ਜਿਹੜੇ ਇਹਨਾਂ ਦੇ ਉੱਚ ਅਧਿਕਾਰੀ ਹੈ, ਉਹ ਪਿਛਲੀਆਂ ਘਟਨਾਵਾਂ ਤੋਂ ਸਬਕ ਹੀ ਨਹੀਂ ਲੈਂਦੇ। ਕਿਉਂਕਿ ਸਾਡੇ ਪੰਜਾਬ ਦੇ ਵਿੱਚ ਹਰੇਕ ਐਤਵਾਰ ਆਉਂਦਿਆਂ 1-2 ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਜਾਂਦੀਆਂ ਕਿ 1-2 ਜਿਹੜੇ ਹੁੰਦੇ ਆ ਪੰਛੀ, ਉਹ ਪਿੰਜਰੇ ਦੇ ਵਿੱਚੋਂ ਪਿੰਜਰਾ ਲੈ ਕੇ ਉੱਡ ਜਾਂਦੇ ਆ। ਤੇ ਜੇ ਨਹੀਂ ਤਾਂ 1-2 ਥਾਵਾਂ ਤੇ ਪੁਲਿਸ ਵਾਲੇ ਉਂਝ ਹੀ ਲੋਕ ਕੁੱਟ ਕੱਟਦੇ ਆ। ਪਰ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ, 2-3 ਸਾਲ ਤੋਂ ਲਗਾਤਾਰ ਚੱਲਦਾ ਕਿ ਕਸਟਡੀ 'ਚ ਜਿਹੜੇ ਅਪਰਾਧੀ ਆਰਾਮ ਨਾਲ ਫਰਾਰ ਹੋ ਜਾਂਦੇ, ਕਈ ਵਾਰ ਧੱਕੇ ਨਾਲ, ਕਈ ਵਾਰ ਆਪਣੇ ਆਪ, ਕਈ ਵਾਰ ਚਾਲ ਨਾਲ, ਕਈ ਵਾਰ ਸਾਜ਼ਿਸ਼ ਨਾਲ। ਪਰ ਫਿਰ ਵੀ ਇਹ ਜਿਹੜਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈਂਦਾ। ਪਰ ਮੈਨੂੰ ਲੱਗਦਾ ਕਿ ਉਹ ਬਿਆਨ ਵੀ ਨਹੀਂ ਰੁਕਣਾ। ਜਦੋਂ ਵੀ ਉਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਕਿਤੇ ਸੰਗਤ ਦਰਸ਼ਨ 'ਚ ਬਹਿੰਦੇ, ਕਿਤੇ ਵੱਡੀ ਪ੍ਰੈਸ ਕਾਨਫਰੰਸ 'ਚ ਬਹਿੰਦੇ, ਤੇ ਉਹ ਕਹਿੰਦੇ ਜੀ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਦੇਸ਼ 'ਚੋਂ ਨੰਬਰ 1 ਹੈ। ਇਹ ਸ਼ਾਇਦ ਨੰਬਰ 1 ਰਹਿਣੀ ਹੈ, ਕਿਉਂਕਿ ਇਹ ਨੰਬਰ 1 ਹੈ ਜਿਹੜਾ ਉਹ ਘਰੇ ਹੀ ਘੜਿਆ ਗਿਆ ਹੈ। ਜੀ ਬਿਲਕੁਲ ਦਿਸਦੀ ਆ ਕਾਨੂੰਨ ਦੀ ਸਥਿਤੀ ਕੀ ਆ। ਤੇ ਅੱਗੇ ਜੇ ਆਪਾਂ ਗੱਲ ਕਰੀਏ ਪੰਜਾਬ ਦੀ, ਜਿੱਥੇ ਕਿ ਵਿਕਾਸ ਤੇ ਜ਼ੋਰ ਲਾਉਣਾ ਸੀਗਾ ਕਾਂਗਰਸ ਤੇ ਅਕਾਲੀਆਂ ਨੇ, ਪਰ ਹੁਣ ਉੱਥੇ ਆਪਣੀਆਂ ਰੈਲੀਆਂ ਤੇ ਜ਼ੋਰਾ ਜ਼ਰਬੀ ਹੋ ਰਹੀ ਹੈ।
ਹਾਂ ਬਿਲਕੁਲ, ਮਾਹੌਲ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕਿ ਕਿੰਗਜ਼ 11 ਪੰਜਾਬ ਟੀਮ ਹੈ ਜਿਹੜੀ IPL 'ਚ ਖੇਡਦੀ ਹੈ, ਪੰਜਾਬ ਦੇ ਨਾਮ ਨਾਲ ਜਿਹੜੀ ਹੈ ਫਰੈਂਚਾਈਜ਼ੀ ਹੈ ਕ੍ਰਿਕਟ ਦੀ, ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਜਿਹੜਾ ਮਾਹੌਲ ਵੇਖ ਕੇ ਇੱਥੋਂ ਸ਼ਿਫਟ ਹੋਣ ਦੀ ਗੱਲ ਕਰਨੇ, ਇੱਥੋਂ ਮੂਵ ਹੋਣ ਦੀ ਗੱਲ ਸੋਚ ਰਹੇ ਹਾਂ। ਕਿੰਗਜ਼ 11 ਵਾਲੇ ਉਹ ਇੱਥੋਂ ਤੱਕ ਸੋਚਦੇ ਆ। ਤਾਂ ਇਹ ਪੰਜਾਬ ਦੇ ਵਿੱਚ ਹਾਲਾਤ ਇਸ ਤਰ੍ਹਾਂ ਆ ਕਿ ਇੱਕ ਹੋਰ ਮੈਂ ਮਾਮਲਾ ਦੇਖ ਰਿਹਾ ਸੀ ਕੱਲ ਬਜ਼ੁਰਗ ਦਾ, ਕਿ ਉਹ ਬਜ਼ੁਰਗ ਜਿਉਂਦਾ ਹੈ ਤੇ ਉਹਦੀ ਪੈਨਸ਼ਨ ਨਹੀਂ ਆਈ 11 ਮਹੀਨੇ ਤੋਂ। ਉਹ ਪੈਨਸ਼ਨ ਲੈਣ ਗਿਆ ਤੇ ਉਹ ਜਿਹੜੇ ਦਫ਼ਤਰ ਵਾਲੇ ਕਹਿੰਦੇ ਸੀ ਭਾਈ ਸਾਹਿਬ ਤੂੰ ਤਾਂ ਮਰ ਚੁੱਕਾ। ਸੋ ਉਹਨਾਂ ਨੇ ਆਪਦੇ ਕਾਗਜ਼ਾਂ 'ਚ ਆਪਦੇ ਕੋਲ ਹੀ ਮਰਿਆ ਲਿਖਿਆ ਜਾ ਉਹਨੂੰ ਲਿਖ ਦਿੱਤਾ ਸੀ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਬੁਨਿਆਦੀ ਸਹੂਲਤਾਂ ਦਾ ਢਾਂਚਾ ਹੈ, ਜਿਹੜਾ ਮਾਹੌਲ ਹੈ ਅਮਨ ਕਾਨੂੰਨ ਦਾ, ਉਹ ਤੇ ਬਿਲਕੁਲ ਡਿਗਮਗਾਇਆ, ਬਿਲਕੁਲ ਉਹਦੇ ਵਿੱਚ ਕੋਈ ਤੰਤ ਸਾਹ ਨਹੀਂ ਹੈ। ਪਰ ਫਿਰ ਵੀ ਇਹ ਜਿਹੜਾ ਰੈਲੀਆਂ ਵਾਲਾ ਮਾਹੌਲ ਹੈ, ਉਸ ਬੁਨਿਆਦੀ ਢਾਂਚੇ ਨੂੰ ਉਸਾਰਨ ਦੀ ਜਗ੍ਹਾ, ਉਸ ਨੂੰ ਥੋੜਾ ਜਿਹਾ ਠੁੰਮਣਾ ਦੇਣ ਦੀ ਜਗ੍ਹਾ ਇਹ ਰੈਲੀਆਂ ਵਾਲਾ ਕਲਚਰ ਜਿਹੜਾ ਚੱਲ ਪਿਆ, ਉਹ ਤਾਂ ਹੁਣ ਮੈਨੂੰ ਨਹੀਂ ਲੱਗਦਾ ਕਿ ਕਦੇ ਰੁਕੇਗਾ, ਕਦੇ ਸਾਹ ਲਏਗਾ। 2017 ਤੱਕ ਇਹ ਦੌੜ ਜਿਹੜੀ ਹੈ ਜਾਰੀ ਰਹੇਗੀ। ਪਰ ਹੁਣ 15 ਵਾਲੀ ਜਿਹੜੀ ਰੈਲੀ ਹੈ, ਸਾਰਾ ਫੋਕਸ ਉਹਦੇ ਤੇ ਆ, ਅਕਾਲੀਆਂ ਦਾ ਵੀ ਕਾਂਗਰਸੀਆਂ ਦਾ ਵੀ, ਕਿਉਂਕਿ ਦੋਨਾਂ ਦੀ ਇੱਕੋ ਦਿਨ ਰੈਲੀ ਹੈ ਤੇ ਦੋਨਾਂ ਨੇ ਇਹ ਜਿਹੜੀ ਰੈਲੀ ਹੈ ਉਹ ਆਰਫਾਸ 'ਚ ਰੱਖੀ ਹੈ। ਹੁਣ ਮਸਲਾ ਇਹ ਹੈ ਕਿ ਭੀੜ ਪੰਜਾਬ 'ਚੋਂ ਰੈਲੀਆਂ 'ਚ ਜਾਣ ਵਾਲੀ ਉਹ ਭੀੜ ਹੈ ਤਕਰੀਬਨ ਇੱਕੋ ਜਿਹੀ ਹੁੰਦੀ ਹੈ। ਕਈ ਤਾਂ ਇੱਦਾਂ ਦੇ ਹੈ ਇਹ ਭੀੜ ਦਾ ਹਿੱਸਾ ਕਿ ਉਧਰ ਵੀ ਤੇ ਉਧਰ ਵੀ ਤੇ ਉਧਰ ਵੀ ਜਿੱਥੇ ਰੈਲੀ ਹੋਏਗੀ ਉਹ ਚਲੇ ਜਾਂਦੇ, ਕਿਉਂਕਿ ਰੈਲੀਆਂ ਦਾ ਵੀ ਇੱਕ ਆਪਣਾ ਕਾਰੋਬਾਰ ਹੈ। ਸੋ ਉਸ ਭੀੜ ਨੂੰ ਭਰਮਾਉਣ ਲਈ ਜਿੱਥੇ ਬੜੇ ਜ਼ੋਰ ਲੱਗ ਰਹੇ ਆ, ਜਿਹੜਾ ਕਾਂਗਰਸ ਦਾ ਕਾਡਰ ਜਿਹਨੂੰ ਆਪਾਂ ਸਲੀਪਰ ਸੈੱਲ ਕਹਿ ਸਕਦੇ ਹਾਂ ਕੁਛ ਦਿਨ ਪਹਿਲਾਂ ਤੱਕ, ਉਹ ਹੁਣ ਐਕਟਿਵ ਹੋ ਗਿਆ। ਉਹ ਵੀ ਜਾ ਕੇ ਕਹਿੰਦਾ ਕਿ ਭਾਈ ਸਾਹਿਬ ਤੁਸੀਂ 9 ਸਾਲ ਅਕਾਲੀਆਂ ਦਾ ਮੇਲਾ ਵੇਖ ਲਿਆ, ਹੁਣ ਸਾਡਾ ਮੇਲਾ ਵੇਖੋ, ਸਾਡਾ ਸ਼ੇਰ ਆ ਗਿਆ। ਦੂਜੇ ਪਾਸੇ ਜਿਹੜੇ ਅਕਾਲੀ ਆ ਉਸੇ ਭੀੜ ਨੂੰ ਆਪਣੇ ਪਾਸੇ ਲਿਆਉਣ ਲਈ ਉਹ ਕਹਿੰਦੇ ਆ ਕਿ ਜਿਹੜਾ ਸਰਪੰਚ ਜਥੇਦਾਰ ਚੇਅਰਮੈਨ ਆ ਉਹਨਾਂ ਨੂੰ ਕਹਿੰਦੇ ਕਿ ਜਿੰਦਾ ਵੀ ਨੀਲਾ ਕਾਰਡ ਬਣਿਆ, ਪੀਲਾ ਕਾਰਡ ਬਣਿਆ, ਜਾਂ ਜਿਹਦੇ ਭਾਗ ਕਿਸੇ ਚੈੱਕ ਨਾਲ ਆਪਾਂ ਹਰੇ ਕੀਤੇ, ਉਹਨੂੰ ਸਾਰਿਆਂ ਨੂੰ ਜਿਨ੍ਹਾਂ ਦਾ ਵੀ ਕੰਮ ਕੀਤਾ ਉਹਨਾਂ ਸਾਰਿਆਂ ਨੂੰ ਰੈਲੀ 'ਚ ਲਿਆਓ। ਤੇ ਇਸੇ ਤਰ੍ਹਾਂ ਹੁਣ ਟਰਾਂਸਪੋਰਟੇਸ਼ਨ ਨੂੰ ਲੈ ਕੇ ਰੈਲੀ 'ਚ, ਕਿਉਂਕਿ ਬਹੁਤ ਵੱਡੀ ਟਰਾਂਸਪੋਰਟੇਸ਼ਨ ਚਾਹੀਦੀ ਹੈ, ਉਹਨੂੰ ਲੈ ਕੇ ਵੀ ਜ਼ੋਰ ਅਜ਼ਮਾਈ ਹੋ ਰਹੀ ਹੈ। ਕਿਉਂਕਿ ਸੱਤਾਧਾਰੀ ਨੇ ਅਕਾਲੀ, ਉਹਨਾਂ ਦੀ ਘੁਰਕੀ ਤੋਂ ਡਰਦੀਆਂ ਬੱਸਾਂ ਆ ਜਾਣੀਆਂ। ਪਰ ਦੂਜੇ ਪਾਸੇ ਕਾਂਗਰਸ ਨੂੰ ਟਿੱਲ ਲਾਉਣਾ ਪੈ ਰਿਹਾ, ਉਹ ਰਾਜਸਥਾਨ, ਹਰਿਆਣਾ ਜਾਂ ਹੋਰ ਗਵਾਂਢੀ ਸ਼ਹਿਰ ਹੈ ਜਿਹੜੇ ਹਰਿਆਣਾ ਦੇ ਸੂਬੇ ਦੇ, ਉਹਨਾਂ ਦੇ ਵਿੱਚੋਂ ਇਹ ਬੱਸਾਂ ਕਰ ਰਹੇ ਨੇ ਬੁੱਕ। ਪਰ ਕੁੱਲ ਮਿਲਾ ਕੇ ਜੇ ਦੇਖੀਏ ਤੇ ਇਸ ਸਮੇਂ ਪੰਜਾਬ ਦੇ ਵਿੱਚ ਸਿਰਫ ਰੈਲੀਆਂ ਦਾ ਬੋਲਬਾਲਾ ਹੈ। ਜਿਹੜੀਆਂ ਮੁਸ਼ਕਲਾਂ ਹੈ ਉਹ ਤੇ ਇੱਕ ਖੂੰਜੇ 'ਚ ਲੱਗ ਕੇ ਇੰਜ ਰੋ ਰਹੀਆਂ ਜਿਵੇਂ ਨਵਾਬਾਂ ਦੇ ਮੁਜਰੇ 'ਚ ਕੋਈ ਗਰੀਬ ਕਿਸੇ ਕੋਨੇ 'ਚ ਲੱਗ ਕੇ ਬੈਠਾ ਹੁੰਦਾ ਹੈ। ਬਿਲਕੁਲ ਜੀ, ਇਹੋ ਜਿਹਾ ਮਾਹੌਲ ਹੀ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਕ ਬਜ਼ੁਰਗ ਨੂੰ ਉਹਨੇ ਮਾਰ ਦਿੱਤਾ ਸੀਗਾ, ਜਦੋਂ ਦੇਣਾ ਹੁੰਦਾ ਆ ਉਹ ਜੀਂਦੇ ਨੂੰ ਮਾਰਦੇ ਆ, ਪਰ ਜਦੋਂ ਵੋਟਾਂ ਹੁੰਦੀਆਂ ਤਾਂ ਮਰਿਆਂ ਦੀਆਂ ਵੋਟਾਂ ਹੀ ਪਾ ਲੈਂਦੇ ਆ। ਤੇ ਮਰਿਆਂ ਨੂੰ ਉਠਾ ਲਿਆ ਜਾਂਦਾ ਜੀ, ਕਬਰਾਂ 'ਚ ਉਠਾ ਲਿਆ ਜਾਂਦਾ। ਬਿਲਕੁਲ ਜੀ, ਬਿਲਕੁਲ। ਤੇ ਬਾਕੀ ਅੱਗੇ ਗੱਲ ਕਰੀਏ, ਜਿਸ ਤਰ੍ਹਾਂ ਨਸ਼ੇ ਦਾ ਦਰਿਆ ਵਗਿਆ ਪੰਜਾਬ ਦੇ ਵਿੱਚ, ਤੇ ਬਹੁਤ ਸਾਰੇ ਲੋਕਾਂ ਨੇ ਇੱਕ ਬਿਜ਼ਨਸ ਕੀਤਾ, ਨਸ਼ਾ ਛਡਾਊ ਕੇਂਦਰ। ਉਹ ਜਿਹੜੇ ਨਸ਼ਾ ਛਡਾਊ ਕੇਂਦਰ ਆ, ਉਹਨਾਂ ਦੇ ਵਿੱਚ ਜਿਹੜੇ ਨੌਜਵਾਨ ਆ ਉਹਨਾਂ ਨੂੰ ਜਿਹੜੇ ਕਾਫੀ ਤਸੀਹੇ ਦਿੱਤੇ ਗਏ, ਜਿਹੜੀਆਂ ਗੱਲਾਂ ਸਾਹਮਣੇ ਆਈਆਂ। ਤੇ ਹੁਣ ਵੀ ਲੁਧਿਆਣੇ ਦੇ ਲਾਗੇ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ 32 ਨੌਜਵਾਨਾਂ ਨੂੰ ਨਾਜ਼ੁਕ ਹਾਲਤ ਵਿੱਚ ਬਚਾਇਆ ਗਿਆ। ਹਾਂਜੀ, ਬਹੁਤ ਵਿੱਚੋਂ 2-3 ਤੇ ਇੱਦਾਂ ਦੇ ਸੀ ਬਹੁਤ ਜ਼ਖਮੀ, ਬਹੁਤ ਵੱਡੇ ਪੱਧਰ ਤੇ ਜ਼ਖਮੀ ਸੀਗੇ। ਉਹ ਇੱਕ ਦੀ ਬਾਂਹ ਟੁੱਟੀ ਹੋਈ ਸੀ, ਇੱਕ ਦਾ ਸਿਰ ਫਟਿਆ ਹੋਇਆ ਸੀਗਾ, ਇੱਕ ਦੀ ਲੱਤ ਤੇ ਸੱਟ ਸੀਗੀ। ਜਾਨੀ ਉਸ ਨਸ਼ਾ ਛਡਾਊ ਕੇਂਦਰ 'ਚ ਕਿਸ ਤਰ੍ਹਾਂ ਨਸ਼ਾ ਛਡਾਇਆ ਜਾਂਦਾ ਹੋਏਗਾ, ਉਸਦਾ ਉਹਨਾਂ ਦੀਆਂ ਸੱਟਾਂ ਦਾ ਜਿਹੜਾ ਦਰਦ ਸੀ ਉਹ ਦੱਸ ਸੀ। ਇਹ ਨਸ਼ਾ ਛਡਾਊ ਕੇਂਦਰ ਦਾ ਜਿਹੜਾ ਕਾਰੋਬਾਰ ਹੈ ਜੀ, ਇਹ ਪੰਜਾਬ ਦੇ ਵਿੱਚ ਅਣਅਧਿਕਾਰਤ ਹੈ। ਅਸਲ ਹਾਲਤ ਇਹ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ ਕਿ ਪੰਜਾਬ ਦੇ ਵਿੱਚ ਕੋਈ ਨਿੱਜੀ ਨਸ਼ਾ ਛਡਾਊ ਕੇਂਦਰ ਖੋਲ੍ਹ ਹੀ ਨਹੀਂ ਸਕਦਾ, ਕਿਉਂਕਿ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਇਹੋ ਜਿਹੀ ਪਰਮਿਸ਼ਨ ਹੀ ਹੈ ਨਹੀਂ। ਪਰ ਸਾਡੇ ਕਈ ਬਾਹਰਲੇ ਵੀਰ ਜਿਨ੍ਹਾਂ ਦੇ ਰਿਸ਼ਤੇਦਾਰ ਇੱਧਰ ਹੁੰਦੇ ਆ, ਇਸ ਬਿਮਾਰੀ ਦਾ ਸ਼ਿਕਾਰ ਹੁੰਦੇ ਆ, ਉਹਨਾਂ ਨੂੰ ਬਚਾਉਣ ਲਈ ਇਹਨਾਂ ਦੇ ਜਿਹੜੇ ਲੋਟੂ ਕੇਂਦਰ ਆ ਉਹਨਾਂ ਦੇ ਵਿੱਚ ਫਸ ਜਾਂਦੇ ਆ। ਜਦ ਕਿ ਅਸਲੀਅਤ ਇਹ ਹੈ ਕਿ ਜਿਹੜੇ ਰੈੱਡ ਕਰਾਸ ਹੈ ਜਾਂ ਜਿਹੜੇ ਸਰਕਾਰੀ ਨਸ਼ਾ ਛਡਾਊ ਕੇਂਦਰ ਹੈ, ਉਹਨਾਂ ਤੋਂ ਇਲਾਵਾ ਕੋਈ ਨਿੱਜੀ ਨਸ਼ਾ ਛਡਾਊ ਕੇਂਦਰ ਪੰਜਾਬ ਦੇ ਵਿੱਚ ਖੁੱਲ੍ਹ ਹੀ ਨਹੀਂ ਸਕਦਾ। ਪਰ ਹੁੰਦਾ ਕੀ ਹੈ ਕਿ ਉਹ ਜਿਹੜੇ ਬੰਦੇ ਹੁੰਦੇ ਜਿਨ੍ਹਾਂ ਦੇ ਅੱਗੇ ਸੈੱਲ ਹੁੰਦੇ ਆ ਸੱਤਾਧਾਰੀਆਂ ਦੇ ਨਾਲ, ਜਾਂ ਜਿਨ੍ਹਾਂ ਦੇ ਚੱਲਦੇ ਪੁਰਜੇ ਹੁੰਦੇ ਆ, ਉਹਨਾਂ ਦੇ ਨਾਲ ਗੰਢ ਸੰਢ ਕਰਕੇ ਉਹ ਨਸ਼ਾ ਛਡਾਊ ਕੇਂਦਰ ਖੋਲ੍ਹ ਲੈਂਦੇ। ਕੋਈ ਘਰ ਕੋਠੀ ਲੈ ਕੇ ਉਹਦੇ ਵਿੱਚ ਆਰਜੀ ਬਣਾ ਲੈਂਦੇ ਆ, ਉਹ ਰੇਟ ਰੱਖ ਦਿੰਦੇ ਆ ਜਿੱਦਾਂ ਮਹੀਨੇ ਦਾ ਇੰਨਾ, ਜਿਹੜੀ ਐਡਮਿਸ਼ਨ ਹੈ ਉਹ ਇੰਨੀ। ਸੋ ਇੱਕ ਧੰਦਾ, ਗੋਰਖ ਧੰਦਾ, ਉਹਦਾ ਹਿੱਸਾ ਪੱਤੀ ਹੈ ਜਿਹੜਾ ਉੱਤੇ ਚਲਾ ਜਾਂਦਾ। ਹਕੀਕਤ ਇਹ ਆ ਕਿ ਨਸ਼ਾ ਛਡਾਊ ਕੇਂਦਰ ਹੈ ਜਿਹੜੇ,
ਉਹ ਖੋਲ੍ਹਣ ਲਈ ਜਿਹੜੇ ਪੇਸ਼ੇਵਰ ਨਸ਼ਾ ਛਡਾਊ ਡਾਕਟਰ ਨੇ ਉਹ 450 ਦੇ ਕਰੀਬ ਅਰਜ਼ੀਆਂ ਦੇ ਕੇ ਬੈਠੇ ਆ ਪੰਜਾਬ ਸਰਕਾਰ ਨੂੰ ਕਿ ਸਾਨੂੰ ਮੌਕਾ ਦਿਓ, ਅਸੀਂ ਨੋ ਪ੍ਰੋਫਿਟ ਇੱਥੇ ਕੰਮ ਕਰਨ ਨੂੰ ਤਿਆਰ ਆ, ਸਾਨੂੰ ਨਸ਼ਾ ਛਡਾਊ ਕੇਂਦਰ ਖੋਲ੍ਹਣ ਦੀ ਇਜਾਜ਼ਤ ਦਿਓ। ਪਰ ਸਰਕਾਰ ਹੈ ਕਿ ਦੇ ਨਹੀਂ ਰਹੀ। ਜੇਕਰ ਉਹ ਪੇਸ਼ੇਵਰ ਡਾਕਟਰ ਨਸ਼ਾ ਛਡਾਊ ਕੇਂਦਰ ਖੋਲ੍ਹ ਲੈਂਦੇ ਤਾਂ ਮੈਨੂੰ ਲੱਗਦਾ ਕਿ ਸਮਗਲਰਾਂ ਦਾ ਧੰਦਾ ਤਾਂ ਜਿੱਥੇ ਚੌਪਟ ਹੋਏਗਾ ਹੀ, ਉੱਥੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਪਰ ਸਰਕਾਰ ਹੈ ਜਿਹੜੀ ਉਹ ਕਿਸੇ ਹੋਰ ਐਂਗਲ ਤੋਂ ਸੋਚਦੀ ਹੈ ਕਿ ਉਹਨਾਂ ਨੂੰ ਇਜਾਜ਼ਤ ਦੇਣ ਦੀ ਥਾਂ ਤੇ ਜਿਹੜੇ ਇੱਦਾਂ ਦੇ ਅਣਅਧਿਕਾਰਤ ਨਸ਼ਾ ਛਡਾਊ ਕੇਂਦਰ ਹੈ ਉਹ ਚਲਾਏ ਜਾ ਰਹੇ ਆ, ਉਹਨਾਂ ਤੇ ਨੱਥ ਨਹੀਂ ਪਾਈ ਜਾ ਰਹੀ। ਰਹਿ ਕੇ ਪਿੱਛੇ ਜੇ ਇੱਕ ਜਲੰਧਰ ਤੋਂ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ। ਇਹਦਾ ਕਾਰਨ ਇਹੀ ਹੈ ਕਿ ਲੋਕ ਆ ਜਿਹੜੇ ਉਹ ਆ ਕੇ ਜਿਹੜੇ ਸਿਆਸੀ ਪ੍ਰਭੂ ਆ ਉਹਨਾਂ ਦੇ ਨਾਲ ਸਿਟੀ ਰਲਾ ਕੇ ਨਸ਼ਾ ਛਡਾਊ ਕੇਂਦਰ ਖੋਲ ਲੈਂਦੇ ਤੇ ਰਜਵੀਂ ਕਮਾਈ ਕਰਦੇ ਆ। ਸਰਕਾਰ ਨੂੰ ਸ਼ਾਇਦ ਇਹੀ ਹੈ ਕਿ ਕਿਤੇ ਜਿਹੜੇ ਵੇਚਦੇ ਆ ਮਾਲ ਪੱਤਾ ਕਿਤੇ ਉਹਨਾਂ ਦੇ ਬਿਜ਼ਨਸ ਨੂੰ ਢਾਹ ਨਾ ਲੱਗ ਜਾਏ, ਤੇ ਦੂਜਾ ਹੈ ਕਿ ਕਿਤੇ ਪੰਜਾਬੀ ਛੱਡ ਨਾ ਜਾਣ। ਸ਼ਾਇਦ ਇਸੇ ਕਰਕੇ ਨਸ਼ਾ ਛਡਾਊ ਕੇਂਦਰ ਹੈ ਜਿਹੜੇ ਅਧਿਕਾਰਤ ਨਹੀਂ ਖੋਲੇ ਜਾਂਦੇ। ਪਰ ਇਹ ਵੀ ਤੀਜਾ ਪਾਸਾ ਇਹ ਹੈ ਕਿ ਜੇ ਨਸ਼ਾ ਛਡਾਊ ਕੇਂਦਰ ਪ੍ਰੋਫੈਸ਼ਨਲ ਡਾਕਟਰਾਂ ਨੇ ਆ ਕੇ ਖੋਲ ਲਏ ਤਾਂ ਜਿਹੜਾ ਆਹ ਕਿੱਤਾ ਜਿਹੜਾ ਹਿੱਸਾ ਪੱਤੀ ਵਾਲਾ ਚਵਾਨੀ ਖਿਆਨੀ ਵਾਲਾ ਇਹ ਬੰਦ ਹੋ ਜਾਏਗਾ, ਕਿਉਂਕਿ ਬਹੁਤ ਰਸੀਲਾ ਧੂੰਆਂ ਹੈ ਜਿਹੜਾ ਉੱਚੀਆਂ ਆਕਾਸ਼ਾਂ ਨੂੰ ਚੜ੍ਹਦਾ ਇਹਨਾਂ ਨਸ਼ਾ ਛਡਾਊ ਕੇਂਦਰਾਂ ਚੋਂ। ਪਰ ਇੱਥੇ ਜੋ ਹੁੰਦਾ ਹਕੀਕਤ ਹੈ ਇਹਨਾਂ ਨਸ਼ਾ ਛਡਾਊ ਕੇਂਦਰਾਂ ਦੀ ਉਹ ਬੜੀ ਭਿਆਨਕ ਹੈ। ਜਿਹੜੇ ਨਸ਼ਾ ਉਸ ਛਡਾਊ ਕੇਂਦਰ ਚੋਂ ਆਉਂਦੇ ਆ ਨੌਜਵਾਨ, ਉਹਨਾਂ ਦੀ ਦਾਸਤਾਨ ਜੇ ਸੁਣੀਏ ਤੇ ਰੂਹ ਕੰਬ ਜਾਂਦੀ ਹੈ। ਹੁਣ ਇਹਨਾਂ ਦੇ ਵਿੱਚੋਂ ਇਹ ਜਿਹੜੇ 32 ਆਜ਼ਾਦ ਕਰਵਾਏ ਗਏ, ਇਹਨਾਂ ਦੇ ਵਿੱਚੋਂ 2 ਨੇ ਦੱਸਿਆ ਕਿ ਸਾਨੂੰ ਕਈ ਵਾਰ 18 ਘੰਟੇ ਦੀਵਾਰ ਦੇ ਨਾਲ ਲਾ ਕੇ ਬਿਠਾਇਆ ਜਾਂਦਾ ਸੀ ਕਿ ਮੱਥਾ ਤੇ ਨੱਕ ਹੈ ਜਿਹੜਾ ਉਹ ਦੀਵਾਰ ਤੋਂ ਮਾੜਾ ਜਿਹਾ ਜੇ ਕਿਤੇ ਹਟਦਾ ਤਾਂ ਡਾਂਗ ਮਾਰ ਦੇ। ਸੋ ਉੱਥੇ ਕੋਠੀ ਦੇ ਵਿੱਚੋਂ ਡਾਂਗ, ਗੰਡਾਸੇ, ਤਲਵਾਰਾਂ ਵੀ ਬਰਾਮਦ ਹੋਈਆਂ ਜਿਹੜੀ ਕੋਠੀ ਦੇ ਵਿੱਚ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਸੀ। ਸੋ ਮੇਰੀ ਅਪੀਲ ਵੀ ਹੈ ਕਿ ਜੇ ਕੋਈ ਬਾਹਰ ਹੈ ਜਾਂ ਜਿਹੜੇ ਸਾਡੇ ਪੰਜਾਬ ਦੇ ਵਿੱਚ ਆ ਭੈਣ ਭਰਾ ਕਿ ਇਹਨਾਂ ਨਸ਼ਾ ਛਡਾਊ ਕੇਂਦਰ, ਨਿੱਜੀ ਨਸ਼ਾ ਛਡਾਊ ਕੇਂਦਰ 'ਚ ਕਦੇ ਵੀ ਨਾ ਜਾਓ, ਨਾ ਫਸੋ। ਜਿਹੜੇ ਰੈੱਡ ਕਰਾਸ ਦੇ ਜਾਂ ਸਰਕਾਰੀ ਹੈ ਉੱਥੇ ਤੱਕ ਹੀ ਅਪਰੋਚ ਕਰੋ, ਕਿਉਂਕਿ ਇਹ ਤਾਂ ਲੁੱਟ ਦਾ ਸਾਧਨ ਹੈ ਤੇ ਲੁੱਟ ਦਾ ਹਿੱਸਾ ਪਤੀ ਹੈ ਜਿਹੜੀ ਉਹ ਬਹੁਤ ਤਾਂ ਤੱਕ ਜਾਂਦੀ ਹੈ ਜੀ। ਤੇ ਅੱਗੇ ਆਪਾਂ ਜੀ ਕਰਦੇ ਹਾਂ, ਡਬਈ ਦੇ ਗੁਰਦੁਆਰੇ ਦੇ ਵਿੱਚ ਅਰਦਾਸ ਬਦਲ ਦਿੱਤੀ ਗਈ ਹੈ ਤੇ ਹੁਣ ਵਿਵਾਦ ਹੋਰ ਖੜਾ ਹੋ ਗਿਆ। ਇੱਕ ਹੋਰ ਧਾਰਮਿਕ ਦੁਬਦਾ, ਇੱਕ ਹੋਰ ਧਾਰਮਿਕ ਜਿਹੜਾ ਵਖਰੇਵਾਂ ਕਹਿ ਲਓ ਕਿ ਹੁਣ ਅਰਦਾਸ ਦੀ ਤਬਦੀਲੀ ਦਾ ਮਾਮਲਾ ਸਾਹਮਣੇ ਆ ਗਿਆ। ਉਹ ਵੀ ਬਾਹਰਲੇ ਜਿਹੜੇ ਵੀਰ ਵਸਦੇ ਆ ਉਹਨਾਂ ਦੇ ਗੁਰਦੁਆਰੇ ਦੇ ਵਿੱਚੋਂ ਇਹ ਮਾਮਲਾ ਸਾਹਮਣੇ ਆਇਆ। UAE ਦਾ ਇਹ ਮਾਮਲਾ ਹੈ। ਉੱਥੋਂ ਦੇ ਗੁਰਦੁਆਰੇ ਦੇ ਵਿੱਚ ਜਿਹੜੀ ਅਰਦਾਸ ਹੈ ਉਹਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। ਜਿਹੜੀ ਆਮ ਤੌਰ ਤੇ ਜਿਹੜੀ ਅਰਦਾਸ ਵਰਤੀ ਜਾਂਦੀ ਹੈ ਉਹਦੇ ਵਿੱਚ 2-3 ਤਬਦੀਲੀਆਂ ਹੋਈਆਂ ਨੇ। ਮੈਂ ਮਾੜੀਆਂ ਜਾਂ ਸੰਖੇਪ ਦੇ ਵਿੱਚ ਦੱਸ ਦੇਣਾ ਜੀ। ਜਿੱਦਾਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਇੱਥੋਂ ਅਰਦਾਸ ਸ਼ੁਰੂ ਹੁੰਦੀ ਹੈ ਜਿਹੜੀ ਪੰਥ ਪ੍ਰਵਾਨਕ ਅਰਦਾਸ ਹੈ, ਤਾਂ ਉਸ ਨੂੰ ਬਦਲ ਕੇ ਇਹਨਾਂ ਨੇ ਅਕਾਲ ਪੁਰਖ ਉੱਥੇ ਲਾ ਦਿੱਤਾ ਕਿ ਪ੍ਰਥਮ ਅਕਾਲ ਪੁਰਖ ਸਿਮਰ ਕੇ। ਸੋ ਇੱਕ ਤਬਦੀਲੀ ਇਹ ਹੋਈ ਹੈ। ਦੂਸਰੀ ਤਬਦੀਲੀ ਹੈ ਕਿ ਜਿੱਥੇ 5 ਤਖਤਾਂ ਦਾ ਨਾਂ ਆਉਂਦਾ ਉੱਥੇ ਉਹਨਾਂ ਨੇ ਉਹ 5 ਤਖਤਾਂ ਦੀ ਜਗ੍ਹਾ ਤੇ ਹੋਰ ਕੁਝ ਬੋਲਣਾ ਸ਼ੁਰੂ ਕਰ ਦਿੱਤਾ। ਜਿੱਦਾਂ ਮੈਂ ਤੁਹਾਨੂੰ ਦੱਸਦਾ ਕਿ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਕਾਲ ਪੁਰਖ ਦੇ ਸੱਚੇ ਤਖਤ ਸਾਹਿਤ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਥੇ ਵੀ ਇੱਕ ਪੰਕਤੀ ਹੈ ਜਿਹੜੀ ਉਹ ਬਦਲੀ ਗਈ ਹੈ। ਸੋ ਇਹ ਮਾਮਲਾ ਜਿਹੜਾ ਕਾਫੀ ਗੁੰਝਲਦਾਰ ਹੈ, ਕਾਫੀ ਇਹ ਜਿਹੜਾ ਗੰਭੀਰ ਹੈ। ਤਾਂ ਇਹਦਾ ਮਾਮਲੇ ਦਾ ਜਿਹੜਾ ਪਿਛੋਕੜ ਉਹ ਇਹ ਹੈ ਕਿ 19 ਤੋਂ 28 ਨਵੰਬਰ ਤੱਕ ਪ੍ਰੋਫੈਸਰ ਦਰਸ਼ਨ ਸਿੰਘ ਜਿਹੜੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਆ ਤੇ ਪੰਥ ਚੋਂ ਜਿਨ੍ਹਾਂ ਨੂੰ ਖਾਰਜ ਕੀਤਾ ਗਿਆ, ਉਹ ਇਸ ਗੁਰਦੁਆਰੇ ਦੇ ਵਿੱਚ ਦੌਰੇ ਤੇ ਗਏ ਸੀਗੇ। ਉਸ ਤੋਂ ਬਾਅਦ ਹੀ ਇਹ ਜਿਹੜੀ ਅਰਦਾਸ ਆ ਉਹ ਤਬਦੀਲ ਹੋਈ। ਹੁਣ ਮੱਕੜ ਸਾਹਿਬ ਤੇ ਅਕਾਲ ਤਖਤ ਦੇ ਜਿਹੜੇ ਅਹੁਦੇਦਾਰ ਉਹ ਕਹਿੰਦੇ ਜੀ ਅਸੀਂ ਕਾਰਵਾਈ ਕਰਾਂਗੇ। ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰੋਫੈਸਰ ਦਰਸ਼ਨ ਸਿੰਘ ਜਿਹੜੇ ਪਹਿਲਾਂ ਹੀ ਕਾਰਵਾਈ ਆਪਣੀ ਝੱਲ ਚੁੱਕੇ ਆ, ਉਹਨਾਂ ਤੇ ਹੁਣ ਕਾਰਵਾਈ ਹੋ ਨਹੀਂ ਸਕਦੀ। ਤੇ ਦੂਸਰੀ ਗੱਲ ਹੈ ਜਿਨ੍ਹਾਂ ਲੋਕਾਂ ਨੂੰ ਇਹ ਕਾਰਵਾਈ ਦਾ ਡਰਾਵਾ ਦਿੱਤਾ ਜਾ ਰਿਹਾ, ਜੇ ਉਹ ਇਹਨਾਂ ਨੂੰ ਕੁਝ ਮੰਨਦੇ ਹੁੰਦੇ ਜਾਂ ਕਾਰਵਾਈ ਦਾ ਡਰ ਮੰਨਦੇ ਹੁੰਦੇ ਤਾਂ ਫਿਰ ਉਹ ਪੰਥ ਚੋਂ ਛੇਕੇ ਵਿਅਕਤੀ ਨੂੰ ਉੱਥੇ ਬੁਲਾਉਂਦੇ ਕਿਉਂ। ਸੋ ਕਾਰਵਾਈ ਕਿਸ ਤਰ੍ਹਾਂ ਦੀ ਹੋਏਗੀ ਹੁਣ ਇਹ ਦੇਖਣਾ ਹੋਏਗਾ। ਇਸ ਅਰਦਾਸ ਦਾ ਜਿਹੜਾ ਇੱਕ ਵਿਵਾਦ ਉੱਠਿਆ ਕਿ ਇੱਥੋਂ ਤੱਕ ਹੀ ਸਿਮਟ ਜਾਏਗਾ ਜਾਂ ਅੱਗੇ ਵੀ ਇਹ ਚੱਲੇਗਾ। ਜਿਵੇਂ ਤੁਹਾਨੂੰ ਪਤਾ ਕਿ ਉਹ ਕੁਰਸੀਆਂ ਵਾਲੇ ਲੰਗਰ ਦਾ ਵਿਵਾਦ ਸੀਗਾ, ਬਹੁਤ ਵੱਡੇ ਪੱਧਰ ਤੇ ਇੱਕ ਦੁਬਿਧਾ ਬਣ ਗਿਆ ਸੀ। ਹੁਣ ਇਸ ਅਰਦਾਸ ਦਾ ਜਿਹੜਾ ਵਿਵਾਦ ਹੈ ਉਹ ਦੇਖਣਾ ਹੋਏਗਾ ਕਿ ਇੱਥੇ ਹੀ ਸਿਮਟ ਜਾਏਗਾ ਕਿ ਅੱਗੇ ਜਾਏਗਾ। ਕਾਰਵਾਈ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਵੀ ਦੇਖਣਾ ਦਿਲਚਸਪ ਹੋਏਗਾ। ਜੀ। ਤੇ ਅੱਗੇ ਆਪਾਂ ਜੀ ਕਾਫੀ ਮਸਲਾ ਭਖਿਆ ਹੋਇਆ ਗੁਰਮੀਤ ਪੈਂਕੀ ਦੇ ਮੋਹਰੇ ਆਉਣ ਕਰਕੇ, ਜਿਸ ਨੇ ਕਈ ਖੁਲਾਸੇ ਕੀਤੇ ਆ। ਤੇ ਉਸ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਆ ਕਿ ਜਿਹੜੇ ਵਕੀਲ ਹੈਗੇ ਆ ਜਾਂ ਹੋਰ ਮਨੁੱਖੀ ਅਧਿਕਾਰ ਸੰਸਥਾਵਾਂ ਆ
ਉਹ ਘੇਰਨਗੀਆਂ ਜੀ ਪੰਜਾਬ ਸਰਕਾਰ ਨੂੰ? ਬਿਲਕੁਲ ਇੱਕ ਫਰੰਟ ਸਾਹਮਣੇ ਆਇਆ, ਫਰੰਟ ਬਣਾ ਕੇ ਇਹਨਾਂ ਨੇ ਲੜਾਈ ਵਿੱਢਣ ਦੀ ਕੋਸ਼ਿਸ਼ ਹੈ ਜਿਹੜੀ ਸ਼ੁਰੂ ਕਰ ਦਿੱਤੀ ਹੈ, ਕਵਾਇਦ ਸ਼ੁਰੂ ਕਰ ਦਿੱਤੀ ਹੈ। ਜਿੱਦਾਂ ਵਕੀਲਾਂ ਦੀਆਂ ਮਨੁੱਖੀ ਅਧਿਕਾਰਾਂ ਦੇ ਕੁਝ ਹੈ ਨੇ ਸੰਸਥਾਵਾਂ ਦੇ ਆਗੂ, ਜਿੱਦਾਂ ਨਵਕਿਰਨ ਸਿੰਘ ਨੇ, ਹਰਪਾਲ ਸਿੰਘ ਚੀਮਾ ਨੇ, ਅਮਰ ਸਿੰਘ ਚਾਹਲ ਨੇ ਐਡਵੋਕੇਟ, ਉਹ ਸਾਹਮਣੇ ਆਏ ਆ। ਉਹਨਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਤੇ ਇੱਕ ਲੜਾਈ ਜਿਹੜੀ ਆ ਵਿੱਢਾਂਗੇ, ਪੰਜਾਬ ਸਰਕਾਰ ਨੂੰ ਘੇਰਾਂਗੇ, ਕਿਉਂਕਿ ਇਹ ਜਿਹੜਾ ਮਾਮਲਾ ਹੈ ਮਨੁੱਖੀ ਅਧਿਕਾਰਾਂ ਦਾ ਬੁਰੀ ਤਰ੍ਹਾਂ ਘਾਣ ਨਾਲ ਜਿਹੜਾ ਉਹ ਮਾਮਲਾ ਜੁੜਿਆ ਹੋਇਆ। ਸੋ ਇਹਨਾਂ ਨੇ 10 ਤਰੀਕ ਨੂੰ ਜਿਹੜਾ ਵੈਸੇ ਵੀ ਮਨੁੱਖੀ ਅਧਿਕਾਰਾਂ ਦਾ ਦਿਹਾੜਾ ਹੈ, ਉਸ ਦਿਨ ਇੱਕ ਰੱਖੀ ਹੈ ਕਾਨਫਰੰਸ, ਕਿ ਉਸ ਕਾਨਫਰੰਸ ਦੇ ਵਿੱਚ ਮਾਰਕੰਡੇ ਕਾਂਟੂ ਜੀ ਹੈ ਜਿਹੜੇ ਸਾਬਕਾ ਜਸਟਿਸ, ਉਹਨਾਂ ਨੂੰ ਬੁਲਾਇਆ ਜਾਏਗਾ। ਜਿਹੜੇ ਪ੍ਰੈਸ ਕਾਉਂਸਲ ਆਫ ਇੰਡੀਆ ਦੇ ਵੀ ਮੁਖੀ ਰਹੇ ਆ ਸਾਬਕਾ, ਸੋ ਉਹਨਾਂ ਨੂੰ ਬੁਲਾ ਕੇ ਉਹ ਸ਼ਿਰਕਤ ਕਰਾ ਕੇ ਉਹਨਾਂ ਦੇ ਸਾਹਮਣੇ ਮਾਮਲਾ ਲਿਆ ਕੇ ਉਸ ਤੋਂ ਬਾਅਦ ਇੱਕ ਵੱਖਰੀ ਰਣਨੀਤੀ ਘੜ ਕੇ ਸਰਕਾਰ ਨੂੰ ਘੇਰਿਆ ਜਾਏਗਾ। ਮੈਨੂੰ ਲੱਗਦਾ ਕਿ ਇੱਕ ਬਹੁਤ ਵਧੀਆ ਕੋਸ਼ਿਸ਼ ਹੈ ਕਿ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਅਸੀਂ ਹਰੇਕ ਵਾਰ ਹਰੇਕ ਜਗ੍ਹਾ ਤੇ ਗੱਲ ਕਰਦੇ ਹਾਂ ਕਿ ਬਹੁਤ ਸੰਗੀਨ ਮਾਮਲਾ ਹੈ, ਬੜੇ ਵੱਡੇ ਦੋਸ਼ ਆ। ਪਿੰਕੀ ਨੇ ਜੋ ਇਕਬਾਲ ਕੀਤਾ ਹੈ ਉਹ ਬਹੁਤ ਬਹੁਤ ਜ਼ਿਆਦਾ ਜਿਹੜਾ ਇੱਕ ਸੰਗੀਨ ਵਿਸ਼ਾ ਹੈ, ਚਿੰਤਾ ਵਾਲਾ ਵਿਸ਼ਾ ਹੈ। ਪਰ ਉਸ ਤੋਂ ਵੀ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਹਾਲੇ ਤੱਕ ਖਾਮੋਸ਼ ਹੈ। 3-4 ਦਿਨ ਬੀਤ ਗਏ ਆ ਇਸ ਵੀਡੀਓ ਆਈ ਨੂੰ, ਉਹਦੀ ਇੰਟਰਵਿਊ ਆਈ ਨੂੰ ਤਾਂ ਕਾਫੀ ਦਿਨ ਹੋ ਗਏ ਜਿਹੜੇ ਅੰਗਰੇਜ਼ੀ ਰਸਾਲੇ 'ਚ ਛਪੀ ਸੀ, ਪਰ ਇਸ ਵੀਡੀਓ ਦੇ ਵਿੱਚ ਜਿਹੜੀ ਇੰਟਰਵਿਊ ਹੋਈ ਆ ਇਹਨੂੰ ਆਏ ਨੂੰ ਵੀ ਕਾਫੀ ਦਿਨ ਹੋ ਗਏ, ਪਰ ਪੰਜਾਬ ਸਰਕਾਰ ਦਾ ਕੋਈ ਪ੍ਰਤੀਕਰਮ ਨਹੀਂ ਆਇਆ। ਹਾਲਾਂਕਿ ਉਹਦੇ ਜਿਹੜੇ ਸਰਕਾਰ ਦੇ ਹਿੱਸਾ ਨੇ ਅਫਸਰ, ਉਹ ਵੀ ਇਸ ਦੇ ਵਿੱਚ ਸ਼ੱਕ ਦੇ ਘੇਰੇ 'ਚ ਨੇ। ਸੋ ਪੰਜਾਬ ਸਰਕਾਰ ਦੀ ਖਾਮੋਸ਼ੀ ਕਿਤੇ ਨਾ ਕਿਤੇ ਜਿਹੜੀਆਂ ਉਹਦੀਆਂ ਮੁਸ਼ਕਲਾਂ ਨੂੰ ਵਧਾਏਗੀ। ਪਰ ਦੂਸਰੇ ਪਾਸੇ ਜੇ ਦੇਖੀਏ, ਜਿਹੜੀਆਂ ਵੱਡੀਆਂ ਸਿਆਸੀ ਪਾਰਟੀਆਂ ਜਿੱਦਾਂ ਕਾਂਗਰਸ ਹੈ, ਭਾਜਪਾ ਹੈ, ਇਹਨਾਂ ਦਾ ਵੀ ਕੋਈ ਪ੍ਰਤੀਕਰਮ ਨਹੀਂ ਆਇਆ। ਆਮ ਆਦਮੀ ਪਾਰਟੀ ਵੀ ਹਾਲੇ ਇਸ ਵਿਸ਼ੇ ਨੂੰ ਚੁੱਕ ਨਹੀਂ ਰਹੀ। ਸ਼ਾਇਦ ਸਾਰੇ ਆਪਣੇ ਪਰ ਤੋਲ ਰਹੇ ਆ, ਸਾਰੇ ਹਾਲਾਤਾਂ ਨੂੰ ਵੇਖ ਰਹੇ ਆ। ਪਰ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਇਹ ਮਾਮਲਾ ਹੈ ਜਿਹੜਾ ਬਹੁਤ ਬਹੁਤ ਜ਼ਿਆਦਾ ਸੰਗੀਨ ਹੈ। KPS ਗਿੱਲ ਤਾਂ ਕਹਿੰਦੇ ਹੁੰਦੇ ਸੀ ਕਿ ਇੱਕ ਵੀ ਜਿਹੜਾ ਮਾਮਲਾ ਹੈ ਫੇਕ ਇਨਕਾਊਂਟਰ ਦਾ ਸਾਹਮਣੇ ਨਹੀਂ ਆਇਆ, ਪਰ ਹੁਣ ਤੇ ਆંકੜੇ ਜਿਹੜੇ ਸਾਹਮਣੇ ਆ ਰਹੇ ਕਿ 200 ਪੁਲਿਸ ਮੁਲਾਜ਼ਮ ਇਸ ਤੋਂ ਪਹਿਲਾਂ ਸਜ਼ਾ ਖਾ ਚੁੱਕੇ ਆ ਫੇਕ ਇਨਕਾਊਂਟਰ ਦੇ ਮਾਮਲੇ 'ਚ। ਹੁਣ ਸਵਾਲ ਸਾਰੇ ਜਿਹੜੇ ਝੂਠਾਂ ਤੇ ਉੱਠਦਾ ਹੈ ਕਿ ਜੇਕਰ ਫੇਕ ਇਨਕਾਊਂਟਰ ਹੋਇਆ ਹੀ ਨਹੀਂ ਤੇ ਫਿਰ 200 ਪੁਲਿਸ ਮੁਲਾਜ਼ਮ ਨੂੰ ਇਹ ਸਜ਼ਾ ਕਿਹੜੇ ਮਾਮਲਿਆਂ 'ਚ ਕਿਉਂ ਕਰ ਦਿੱਤੀ ਗਈ। ਸੋ ਇਹ ਮਾਮਲਾ ਬਹੁਤ ਸੰਗੀਨ ਹੈ। ਹੁਣ ਜੇ ਇਹ ਵਕੀਲ ਅੱਗੇ ਆਏ ਆ ਤਾਂ ਮੈਨੂੰ ਲੱਗਦਾ ਕਿ ਜਿਹੜੇ ਰਾਜਨੀਤਿਕ ਦਲ ਜਿਹੜੇ ਕਹਿੰਦੇ ਆ, ਦਾਅਵਾ ਕਰਦੇ ਆ ਕਿ ਅਸੀਂ ਮਨੁੱਖੀ ਅਧਿਕਾਰਾਂ ਲਈ ਲੜਦੇ ਹਾਂ, ਅਸੀਂ ਪੰਜਾਬ ਦੇ ਹਿੱਤਾਂ ਲਈ ਲੜਦੇ ਹਾਂ, ਅਸੀਂ ਸਿੱਖਾਂ ਲਈ ਲੜਦੇ ਹਾਂ, ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਇਸ ਫਰੰਟ ਤੇ ਖੜ ਕੇ ਇੱਕ ਲੜਾਈ ਹੈ ਜਿਹੜੀ ਉਹ ਲੜਨੀ ਚਾਹੀਦੀ ਹੈ, ਕਿਉਂਕਿ ਡੁੱਲੇ ਖੂਨ ਦਾ ਹਿਸਾਬ ਕਿਤਾਬ ਆ। ਜੀ, ਕਾਫੀ ਦੇਰ ਬਾਅਦ ਜਿਹੜਾ ਸੱਚ ਆ ਉਹ ਸਾਹਮਣੇ ਆ ਰਿਹਾ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਮੋਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਦੀ, ਤੇ ਉਹ ਵੀ ਖਬਰ ਆਈ ਆ ਕਿ ਉਸ ਦਾ ਨਾਂ ਜਿਹੜਾ ਆ ਉਹ ਇੱਕ RRS ਦੇ ਪ੍ਰਚਾਰਕ ਦੇ ਨਾਂ ਤੇ ਰੱਖਣ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਜੀ। ਇਹ ਮਾਮਲਾ ਜਿਹੜਾ ਉਹ ਜਿਹੜਾ ਕੇਂਦਰੀ ਹਵਾਈ ਮੰਤਰਾਲਾ ਹੁੰਦਾ ਉਹਦੇ ਆਧਾਰ ਤੇ ਆ ਰਿਹਾ। ਉਹਦੀ ਜਿਹੜੀਆਂ ਸੂਚਨਾਵਾਂ ਨੇ, ਗੁਪਤ ਸੂਚਨਾਵਾਂ ਨੇ, ਉਹ ਜਿਹੜੀਆਂ ਬਾਹਰ ਆ ਰਹੀਆਂ ਨੇ, ਉਹਦੇ ਆਧਾਰ ਤੇ ਚੀਜ਼ ਸਾਹਮਣੇ ਆ ਰਹੀ ਹੈ ਕਿ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ML ਖੱਟਰ ਆ, ਉਹ ਕੋਸ਼ਿਸ਼ ਕਰ ਰਿਹਾ, ਭੱਜ ਦੌੜ ਕਰ ਰਿਹਾ ਕਿ ਇਸ ਹਵਾਈ ਅੱਡੇ ਦਾ ਨਾਮ ਹੈ ਜਿਹੜਾ ਕਿ ਹਾਲੇ ਤੱਕ ਹੁਣ ਚੰਡੀਗੜ੍ਹ ਹਵਾਈ ਅੱਡਾ ਹੀ ਚੱਲ ਰਿਹਾ, ਕਿਉਂਕਿ ਨਾਂ ਤੇ ਵਿਵਾਦ ਹੋ ਗਿਆ ਸੀ। ਪਹਿਲਾਂ ਪੰਜਾਬ ਸਰਕਾਰ ਇਸ ਨੂੰ ਮੋਹਾਲੀ ਹਵਾਈ ਅੱਡਾ ਰੱਖਣਾ ਚਾਹੁੰਦੀ ਸੀ, ਉਸ ਤੋਂ ਬਾਅਦ ਭਗਤ ਸਿੰਘ ਦੇ ਨਾਂ ਦਾ ਤਾਂ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਮਤਾ ਵੀ ਪਾਸ ਕਰ ਦਿੱਤਾ ਸੀ। ਪਰ ਉਹ ਦੋਨੇ ਹੀ ਨਾਂ ਜਿਹੜੇ ਪੰਜਾਬ ਸਰਕਾਰ ਨੇ ਸੁਝਾਏ ਜਾਂ ਜਿਹੜੇ ਰੱਖਣ ਦੀ ਕੋਸ਼ਿਸ਼ ਕੀਤੀ, ਉਹ ਦੋਨੇ ਹੀ ਨਾਂ ਨਕਾਰ ਦਿੱਤੇ ਗਏ। ਤੇ ਹੁਣ ਮਨੋਹਰ ਲਾਲ ਖੱਟਰ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ, ਉਹ ਭੱਜ ਦੌੜ ਕਰ ਰਿਹਾ ਕਿ ਇਸ ਜਿਹੜੇ ਹਵਾਈ ਅੱਡੇ ਦਾ ਨਾਂ ਆ ਉਹ ਮੰਗਲ ਸੈਨ ਹੈ, ਜਿਹੜੇ ਇਹਨਾਂ ਦੇ ਪ੍ਰਚਾਰਕ ਪੁਰਾਣੇ ਹਰਿਆਣੇ ਦੇ ਇੱਕ ਟਾਈਮ ਉਹ ਉਪ ਮੁੱਖ ਮੰਤਰੀ ਵੀ ਰਹੇ ਆ, ਕਿ ਉਹਦੇ ਨਾਮ ਤੇ ਇਸ ਅੱਡੇ ਦਾ ਹਵਾਈ ਅੱਡੇ ਦਾ ਜਿਹੜਾ ਨਾਮ ਆ ਉਹਦਾ ਨਾਮਕਰਨ ਕਰ ਦਿੱਤਾ ਜਾਵੇ। ਪਰ ਪੰਜਾਬ ਸਰਕਾਰ ਹੈ ਉਹ ਕਿਤੇ ਵੀ ਮੈਨੂੰ ਲੱਗਦਾ ਕਿ ਇਹੋ ਜਿਹੀ ਮਾਮਲੇ ਨੂੰ ਲੈ ਨਹੀਂ ਰਹੀ ਆਪਣੀ ਗੰਭੀਰਤਾ ਦੇ ਨਾਲ। ਕੋਈ ਇਹਨਾਂ ਵੱਲੋਂ ਕੋਈ ਇੰਨੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਤੇ ਜੇ ਹਰਿਆਣੇ ਦਾ ਮੁੱਖ ਮੰਤਰੀ ਭੱਜ ਦੌੜ ਕਰ ਰਿਹਾ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਨਾ ਹੋਵੇ ਕਿ ਇਸ ਹਵਾਈ ਅੱਡੇ ਦਾ ਵੀ ਭਗਵਾਂਕਰਨ ਹੋ ਜਾਏ, ਕਿਉਂਕਿ ਪੂਰੇ ਮੁਲਕ ਦੇ ਵਿੱਚ ਭਗਵੇਕਰਨ ਦੀ ਇੱਕ ਹਵਾ ਚੱਲ ਰਹੀ ਹੈ। ਤੇ ਕਿਤੇ ਇਹ ਹਵਾਈ ਅੱਡਾ ਜਿਹੜਾ ਬਣਿਆ ਹੀ ਪੰਜਾਬ ਦੀ ਹਿੱਕ ਦੇ ਉੱਤੇ ਹੈ, ਕਿਤੇ ਇਹਦੇ ਤੇ ਵੀ ਭਗਵਾ ਝੰਡਾ ਨਾ ਚੜ੍ਹ ਜਾਵੇ। ਹੁਣ ਅਕਾਲੀਆਂ ਨੂੰ ਆਪਣੀਆਂ ਜਿਹੜੀਆਂ ਸਿਆਸੀ
ਹਿੱਤਾਂ ਨੇ, ਸਿਆਸੀ ਜਿਹੜੀਆਂ ਲੋੜਾਂ ਨੇ, ਉਹਨਾਂ ਤੋਂ ਥੋੜਾ ਜਿਹਾ ਹਟ ਕੇ ਚੱਲਣ ਦੀ ਲੋੜ ਹੈ, ਕਿ ਸਖਤ ਸਟੈਂਡ ਲੈਣ ਦੀ ਲੋੜ ਹੈ। ਕਿਉਂਕਿ ਪਹਿਲਾਂ ਇਹਨਾਂ ਨੇ ਸਟੈਂਡ ਇਹ ਕਮਜ਼ੋਰ ਕਰ ਲਿਆ ਸੀ ਕਿ ਉਸ ਸਮੇਂ ਜਦੋਂ ਇਹ ਹਵਾਈ ਅੱਡਾ ਮਨਜ਼ੂਰ ਹੋਇਆ ਤੇ ਇਹਨਾਂ ਨੇ ਹਰਿਆਣੇ ਦੀ ਜਿਹੜੀ ਹੈ ਭਾਗੀਦਾਰੀ, ਜਿਵੇਂ ਕਹਿ ਲਈਏ ਉੱਥੇ ਉਦੋਂ ਭੁਪਿੰਦਰ ਸਿੰਘ ਹੁੱਡਾ ਸੀ ਤੇ ਉੱਤੇ ਮਨਮੋਹਨ ਸਿੰਘ ਸੀ, ਉਹਨਾਂ ਨੇ ਕਰਵਾ ਲਈ ਤੇ ਇਹਨਾਂ ਨੇ ਮੰਨ ਲਈ ਕਿ ਜਿਹੜੀ ਭਾਈਵਾਲੀ ਸੀ ਇਹਨਾਂ ਦੀ ਹੋ ਗਈ। ਪਰ ਜੇ ਹੁਣ ਹੋ ਹੀ ਗਈ ਹੈ ਤੇ ਇਸ ਤਰ੍ਹਾਂ ਦਾ ਨਾਮ ਜਿਹੜਾ ਇੱਕ RSS, ਉਹ ਵੀ ਉਸ ਸੰਸਥਾ ਦੇ ਨਾਲ ਜੁੜੇ ਬੰਦੇ ਦਾ ਨਾਂ ਰੱਖਣਾ ਜਿਸ ਸੰਸਥਾ ਨੂੰ ਕੱਟੜਪੰਥੀਆਂ ਦਾ ਟੋਲਾ ਕਿਹਾ ਜਾਂਦਾ, ਉਹਦੇ ਨਾਂ ਤੇ ਨਾਂ ਰੱਖਣਾ ਬਹੁਤ ਜ਼ਿਆਦਾ, ਜਿਵੇਂ ਕਹਾਂਗੇ ਕਿ ਇੱਕ ਤਰ੍ਹਾਂ ਨਾਲ ਨੈਤਿਕ ਹਾਰ ਹੋਏਗੀ ਪੰਜਾਬ ਦੀ। ਪਰ ਇਸ ਤਰ੍ਹਾਂ ਜੇ ਹੋਇਆ ਤਾਂ ਫਿਰ ਸ਼ਹੀਦ ਦਾ ਵੀ ਅਪਮਾਨ ਹੋਏਗਾ ਕਿ ਭਗਤ ਸਿੰਘ ਤੋਂ ਜ਼ਿਆਦਾ ਤਵੱਜੋ ਹੈ ਜਿਹੜੀ ਉਹ ਇੱਕ RSS ਤੇ ਉਸ ਪ੍ਰਚਾਰਕ ਨੂੰ ਦਿੱਤੀ ਜਾ ਰਹੀ ਹੈ, ਜਿਹਦੀ ਮੈਨੂੰ ਲੱਗਦਾ ਕਿ ਕੌਮਿਊਨਿਟੀ ਲਈ, ਜੇ ਭਾਰਤੀ ਸਾਰੀ ਕੌਮ ਦੀ ਗੱਲ ਕਰੀਏ, ਸਾਰੇ ਮੁਲਕ ਵਾਸੀਆਂ ਲਈ, ਤਾਂ ਕੋਈ ਵੀ ਦੇਣ ਨਹੀਂ ਹੋਏਗੀ ਸਿਵਾਏ ਵੰਡੀ ਪਾਉਣ ਤੋਂ। ਜੀ ਤਾਂ ਅੱਗੇ ਜੇ ਇੱਕ ਪੰਜਾਬ ਦੇ ਪਿੰਡ ਦੀ ਗੱਲ ਕਰੀਏ ਜਿਹੜਾ ਬਾਰਡਰ ਤੇ ਆ, ਉਹ ਮੰਗ ਕਰ ਰਿਹਾ ਕਿ ਸਾਨੂੰ ਹਰਿਆਣੇ ਦੇ ਵਿੱਚ ਪਾ ਦਿੱਤਾ ਜਾਵੇ। ਹਰਿਆਣਾ ਕੱਲਾ ਇਹ ਪਿੰਡ ਹਰਿਆਣਾ ਨਹੀਂ ਚਾਹੁੰਦਾ, ਬਹੁਤ ਸਾਰੇ ਪਿੰਡ ਹੈ ਜੀ ਜਿਹੜੇ ਬਾਰਡਰ ਪੱਟੀਆਂ ਤੇ ਆ। ਜਿੱਦਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੁਛ ਪਿੰਡ ਆ, ਉਹ ਕੰਢੀ ਖੇਤਰ ਦੇ ਪਿੰਡ ਆਪਾਂ ਕਹਿ ਦਿੰਦੇ, ਜਿਹੜੇ ਹਿਮਾਚਲ ਦੀ ਹੱਦ ਨਾਲ ਲੱਗਦੇ ਆ। ਰੋਪੜ ਜ਼ਿਲ੍ਹੇ ਦੇ ਪਿੰਡ ਆ। ਇਹ ਇਸ ਤਰ੍ਹਾਂ ਦਾ ਇੱਕ ਜਿਹੜਾ ਉੱਤੇ ਤੁਰਿਆ ਆਉਂਦਾ ਹਿਮਾਚਲ ਤੋਂ ਸ਼ੁਰੂ ਹੋ ਕੇ ਹਰਿਆਣਾ, ਰਾਜਸਥਾਨ, ਉਹ ਸਾਰੇ ਪਿੰਡ ਹੀ ਇਹ ਚਾਹੁੰਦੇ ਆ, ਕਿਉਂਕਿ ਜਿਹੜੇ ਬਾਰਡਰ ਪੱਟੀ ਦੇ ਪਿੰਡ ਆ, ਪੰਜਾਬ ਸਰਕਾਰ ਉੱਥੇ ਜਾਂਦੀ ਨਹੀਂ, ਪਹੁੰਚਦੀ ਨਹੀਂ। ਇਹਨਾਂ ਦੀ ਲਾਲ ਬੱਤੀ ਵਾਲੀ ਕਾਰ ਆ ਜਿਹੜੀ ਉੱਥੋਂ ਤੱਕ ਅੱਪੜਦੀ ਨਹੀਂ, ਰਾਹ ਦੇ ਵਿੱਚ ਹੀ ਰਹਿ ਜਾਂਦੀ ਹੈ। ਸੋ ਜਿਹੜੀ ਸਹੂਲਤਾਂ ਦੀ ਇੱਕ ਇਹ ਕਹਿੰਦੇ ਕਿ ਹਨੇਰੀ ਚੱਲੀ ਹੈ ਪੰਜਾਬ ਦੇ ਵਿੱਚ, ਉਹ ਹਨੇਰੀ ਵੀ ਉੱਥੇ ਹਾਲੇ ਤੱਕ ਨਹੀਂ ਅੱਪੜਦੀ। ਇਹ ਪਿੰਡ ਅਰਨੇਟੂ ਹੈ, ਪਾਤਣਾ ਸ਼ਤਰਾਣਾ ਦੇ ਕੋਲ। ਇਹਨਾਂ ਪਿੰਡ ਵਾਲਿਆਂ ਨੇ ਆਪਣੀ ਹਾਲਤ ਤੋਂ ਦੁਖੀ ਹੋ ਕੇ ਇੱਥੋਂ ਤੱਕ ਮੰਗ ਕਰ ਦਿੱਤੀ ਕਿ ਜੇ ਸਾਡੀ ਹਾਲਤ ਨਹੀਂ ਸੁਧਾਰਨੀ, ਸਾਨੂੰ ਹਰਿਆਣੇ ਨਾਲ ਜੋੜ ਦਿਓ, ਕਿਉਂਕਿ ਹਰਿਆਣੇ ਦੇ ਵਿੱਚ ਉਹ ਦੇਖਦੇ ਆ ਕਿ ਪੈਨਸ਼ਨ ਹੈ ਜਿਹੜੀ ਉਹ ਦੁੱਗਣੀ ਹੈ, ਸੁੱਖ ਸਹੂਲਤਾਂ ਜਿਹੜੀਆਂ ਉਹ ਵਧੀਆ ਨੇ, ਮੁੱਢਲੀਆਂ ਸਹੂਲਤਾਂ ਨੇ, ਜਿਹੜੀਆਂ ਬੁਨਿਆਦੀ ਸਹੂਲਤਾਂ ਨੇ, ਉਹ ਪੰਜਾਬ ਦੇ ਮੁਕਾਬਲੇ ਜ਼ਿਆਦਾ ਵਧੀਆ ਨੇ। ਸੋ ਉਹਨਾਂ ਦੀ ਇੱਕ ਮੰਗ ਹੈ ਕਿ ਸਾਨੂੰ ਉੱਧਰ ਹੀ ਜੋੜ ਦਿਓ ਜੇ ਤੁਸੀਂ ਸਾਡੀ ਸੁਣਵਾਈ ਨਹੀਂ ਕਰਨੀ। ਪਰ ਇਹ ਇਕੱਲਾ ਇਹ ਪਿੰਡ ਨਹੀਂ ਹੈ, ਇੱਕ ਪਿੰਡ ਮਲੋਟ ਹੈ। ਮਲੋਟ ਜਿਹੜਾ ਉਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਹੈ, ਉੱਥੇ ਹਾਲੇ ਤੱਕ ਲਾਈਟ ਹੀ ਨਹੀਂ ਪਹੁੰਚਾਈ ਪੰਜਾਬ ਸਰਕਾਰ ਨੇ। ਬਾਦਲ ਸਾਹਿਬ ਤੇ ਕਹਿੰਦੇ ਆ ਕਿ ਸਾਡੇ ਕੋਲ ਬਿਜਲੀ ਇੰਨੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਮੈਂ ਤਾਂ ਕਹਿੰਦਾ ਕਿ ਇਹਨੂੰ ਰੱਖੇਗਾ ਕਿੱਥੇ, ਕਿਹੜੇ ਸੰਦੂਕ 'ਚ ਆਪਾਂ ਬੰਦ ਕਰਾਂਗੇ, ਬਿਜਲੀ ਹੋਈ ਬਹੁਤ ਗਈ ਹੈ। ਪਰ ਉਹ ਮਲੋਟ ਹੈ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪਿੰਡ, ਉੱਥੇ ਹਾਲੇ ਤੱਕ ਬਿਜਲੀ ਦਾ ਬਲਬ ਹੀ ਨਹੀਂ ਜਗਿਆ, ਲਾਟੂ ਹੀ ਨਹੀਂ ਜਗਾ ਸਕੀ ਪੰਜਾਬ ਸਰਕਾਰ। ਇਸੇ ਤਰ੍ਹਾਂ ਇੱਕ ਪਿੰਡ ਹੈ ਰੋਪੜ ਜ਼ਿਲ੍ਹੇ ਦੇ ਵਿੱਚੋਂ ਸਾਹਮਣੇ ਆਇਆ ਸੀ, ਉੱਥੇ ਹਾਲੇ ਤੱਕ ਪੰਜਾਬ ਸਰਕਾਰ ਹੈ ਜਿਹੜਾ ਪੀਣ ਵਾਲਾ ਪਾਣੀ ਨਹੀਂ ਪਹੁੰਚਾ ਸਕੀ। ਉੱਥੇ ਪੀਣ ਵਾਲਾ ਪਾਣੀ ਉਹ ਜਿਹੜਾ ਹਿਮਾਚਲ ਸਰਕਾਰ ਉਹਨਾਂ ਨੂੰ ਦਿੰਦੀ ਹੈ। ਸੋ ਇਸ ਤਰ੍ਹਾਂ ਦੇ ਕਈ ਪਿੰਡ ਆ ਜਿੱਥੋਂ ਤੱਕ ਪੰਜਾਬ ਸਰਕਾਰ ਹੈ ਜਿਹੜੀ ਪਹੁੰਚ ਹੀ ਨਹੀਂ ਕਰਦੀ। ਇੱਕ ਹੋਰ ਪਿੰਡ ਸੀ, ਕੱਲ ਮੈਂ ਹਰਿਆਣੇ ਦਾ ਦੇਖ ਰਿਹਾ ਸੀ, ਉਹਨਾਂ ਨੇ ਪਹਾੜ ਚੀਰ ਕੇ ਰਸਤਾ ਬਣਾ ਲਿਆ। ਪਰ ਪੰਜਾਬ ਸਰਕਾਰ ਦੀ ਨਾਹਿਲੀਅਤ ਵੇਖੋ ਕਿ ਪੰਜਾਬ ਸਰਕਾਰ ਉਸ ਕੱਚੇ ਰਸਤੇ ਨੂੰ ਪੱਕਾ ਨਹੀਂ ਕਰ ਸਕੀ। ਉਹਨਾਂ ਨੇ ਪਹਾੜ ਚੀਰ ਕੇ ਪਿੰਡ ਵਾਸੀਆਂ ਨੇ ਰਸਤਾ ਬਣਾ ਲਿਆ, ਪਰ ਇਹ ਉੱਥੇ ਸੜਕ ਵੀ ਨਹੀਂ ਬਣਾ ਸਕੇ। ਸੋ ਇਹ ਜਿਹੜੀ ਬੇਰੁਖੀ ਹੈ, ਇਹ ਲੋਕਾਂ ਦੀ ਨਿਰਾਸ਼ਾ ਬਣ ਰਹੀ ਹੈ। ਪੰਜਾਬ ਸਰਕਾਰ ਨੂੰ ਜਿਹੜੇ ਕੰਢੀ ਖੇਤਰ ਦੇ ਪਿੰਡ ਆ ਜਾਂ ਬਾਰਡਰ ਏਰੀਏ ਤੇ ਪਿੰਡ ਆ, ਜਿਹੜੇ ਇੰਟਰਸਟੇਟ ਬਾਰਡਰ ਆ, ਉਸ ਏਰੀਏ ਤੇ ਪਿੰਡ ਹੈ, ਉਹਨਾਂ ਵੱਲ ਤਵੱਜੋ ਦੇਣ ਦੀ ਲੋੜ ਹੈ, ਕਿਉਂਕਿ ਉਹ ਵੀ ਪੰਜਾਬ ਦੇ ਮੂਲ ਨਿਵਾਸੀ ਹੈ। ਤੇ ਪੰਜਾਬ ਦੇ ਮੂਲ ਨਿਵਾਸੀਆਂ ਨਾਲ ਜੇ ਇਸ ਤਰ੍ਹਾਂ ਦਾ ਵਿਤਕਰਾ ਹੈ ਤਾਂ ਫਿਰ ਉਹ ਤੇ ਕਹਿਣਗੇ ਕੱਲ ਨੂੰ ਕਿ ਸਾਨੂੰ ਇਹ ਮੁਲਕ ਹੀ ਨਹੀਂ ਚਾਹੀਦਾ, ਸਾਨੂੰ ਕਿਸੇ ਹੋਰ ਮੁਲਕ ਨਾਲ ਜੋੜ ਦਿਓ। ਸੋ ਇਹੋ ਜਿਹੀ ਨਿਰਾਸ਼ਾ ਦੇ ਆਲਮ ਚੋਂ ਕੱਢਣ ਲਈ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹੁੰਚਾਉਣ ਦੀ ਲੋੜ ਹੈ। ਅੱਜ ਹੀ ਬਿਲਕੁਲ, ਜੇ ਬਿਜਲੀ ਵਰਤਣੀ ਨਹੀਂ ਤਾਂ ਸਰਪਲਸ ਹੀ ਹੋਣੀ ਆ। ਤੇ ਅੱਗੇ ਅਖੀਰਲਾ ਮੇਰਾ ਸਵਾਲ ਹੈ ਕਿ ਅਕਾਲ ਤਖਤ ਦੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਦੇ ਬੇਟੇ ਦਾ ਜਿਹੜਾ ਇੱਕ ਹੋਟਲ ਬਣਾ ਰਿਹਾ ਸੀ ਜੀ, ਬਿਲਕੁਲ ਰੈਡੀ ਆ ਬੁਕਿੰਗ ਲਈ? ਜੀ, ਉਹਨਾਂ ਦਾ ਹੋਟਲ ਰਾਇਲ ਇਨ ਆ ਜਿਹੜਾ ਉਹ ਹੁਣ ਆ ਗਿਆ ਜੀ, ਮੈਦਾਨ ਦੇ ਵਿੱਚ ਖੁੱਲ ਗਿਆ ਆਮ ਗਾਹਕਾਂ ਲਈ। ਉਹਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ। ਉੱਥੇ ਜਿਹੜੀ ਪ੍ਰਾਈਵੇਟ ਕੰਪਨੀ ਹੈ ਜਿਹਦੇ ਪ੍ਰਬੰਧ, ਹੋਟਲ ਦੇ ਪ੍ਰਬੰਧ ਹੈ ਜਿਹੜੇ, ਉਸ ਪ੍ਰਾਈਵੇਟ ਕੰਪਨੀ ਨੂੰ ਉਹਨਾਂ ਨੇ ਦਿੱਤੇ ਆ ਤੇ ਉਸ ਕੰਪਨੀ ਨੇ ਕੱਲ ਆ ਕੇ ਆਪਣਾ ਸਾਰਾ ਕਾਰਜਕਾਲ ਸੰਭਾਲ ਲਿਆ, ਸਾਰਾ ਕੁਛ ਪ੍ਰਬੰਧਨ ਹੈ ਜਿਹੜਾ ਸੰਭਾਲ ਲਿਆ। 32% ਹੈ ਜਿਹੜੀ ਉਹ ਇਹ ਹਿੱਸੇਦਾਰੀ ਹੈ ਜਥੇਦਾਰ ਦੇ ਮੁੰਡਿਆਂ ਦੀ, ਯਾਨੀ ਗੁਰਬਚਨ ਸਿੰਘ ਦੇ ਮੁੰਡਿਆਂ ਦੀ 32% ਸ਼ੇਅਰ ਹੈ ਇਹਦੇ ਵਿੱਚ। ਤੇ ਰਾਇਲ ਹੋਟਲ ਇਨ ਜਿਹੜਾ ਰਾਇਲ ਇਨ ਹੈ ਉਹ ਹੋਟਲ 3 ਸਟਾਰ ਦੱਸਿਆ ਜਾ ਰਿਹਾ, ਮੁਕਤਸਰ ਕੋਟਕਪੂਰਾ ਚੌਂਕ ਦੇ ਵਿੱਚ ਹੈ ਤੇ ਕੱਲ ਤੋਂ ਸ਼ੁਰੂ ਹੋ ਜਾਏਗਾ। ਹਾਲਾਂਕਿ ਪਹਿਲਾਂ ਤੇ ਇਹ ਕਿਹਾ ਗਿਆ ਸੀ ਕਿ ਜਿਹੜਾ ਸ਼ਾਕਾਹਾਰੀ ਭੋਜਨ ਹੀ ਦੇਣਗੇ, ਪਰ ਹੁਣ ਇਹਨਾਂ ਨੇ ਥੋੜੀ ਜਿਹੀ ਬਦਲ ਲਈ ਹੈ। ਕਹਿੰਦੇ ਜੀ ਕਿ ਵਿਆਹ ਸ਼ਾਦੀਆਂ ਤੇ ਮਾਸ ਮੱਛੀ ਵੀ ਅਸੀਂ ਪ੍ਰੋਵਾਈਡ ਕਰਵਾਵਾਂਗੇ। ਸੋ ਜਥੇਦਾਰ ਜੀ, ਅੱਗੇ ਤਾਂ ਇਹ ਹੁੰਦਾ ਸੀ ਕਿ ਜਥੇਦਾਰ ਜਾਂਦੇ ਹੁੰਦੇ ਸੀ ਕਿ ਜੀ ਸਾਡਾ ਮੁੰਡਾ ਰੱਖ ਲਓ, ਸਾਡੇ ਭਤੀਜਾ ਰੱਖ ਲਓ। ਸਰਕਾਰਾਂ ਨੂੰ ਕਹਿੰਦੇ ਹੁੰਦੇ ਸੀ, ਸਰਕਾਰੀ ਬੰਦਿਆਂ ਨੂੰ, ਕਿ ਆ ਸਾਡਾ ਭਤੀਜਾ ਜੀ, ਆ ਮੇਰੀ ਘਰ ਵਾਲੀ ਦੀ ਭੈਣ ਦਾ ਮੁੰਡਾ, ਇਹਨੂੰ ਰਖਾ ਦਿਓ।
ਪਰ ਅੱਜ ਕੱਲ ਮੁੰਡੇ ਜਾਂਦੇ ਆ ਸਰਕਾਰਾਂ ਦੇ ਕੋਲ ਕਿ ਸਾਡਾ ਬਾਪੂ ਵਿਹਲਾ ਫਿਰਦਾ, ਨੂੰ ਜਥੇਦਾਰੀ ਲਾ ਲਓ ਜੀ, ਸਾਡੀਆਂ ਕੁਲਾਂ ਤਰ ਜਾਣ। ਜੀ ਬਿਲਕੁਲ, ਇਹ ਪਤਾ ਨਹੀਂ ਕਦ ਬਦਲੂਗਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ, ਸ਼ੁਕਰੀਆ ਜੀ। ਸਰੋਤੇ, ਇਹ ਸਨ ਸਾਡੇ ਨਾਲ ਜੁੜੇ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਕੁਝ ਖਬਰਾਂ ਦੇ ਉੱਤੇ ਗੱਲਬਾਤ ਕੀਤੀ। ਹੁਣ ਮੇਰੇ ਵੱਲੋਂ ਵੀ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।